ਬੰਦਾ ਸੀ ਤੇ ਬੋਲਾ ਸੀ ਤੇ ਕੂ ਵੀ ਨਹੀਂ ਸੀ ਸਕਦਾ, ਕਿਸੇ ਦੀ ਸੁਣਦਾ ਵੀ ਨਹੀਂ ਸੀ ਤੇ ਕੂੰਦਾ ਵੀ ਨਹੀਂ ਸੀ। ਉਹਨੂੰ ਇੱਕ ਬੰਦੇ ਨੇ ਆਪਣਾ ਕੈਸ਼ੀਅਰ ਰੱਖਿਆ ਐਸੇ ਗੱਲ ਤੋਂ ਵੀ ਇਹ ਨਾ ਕੋਈ ਸੁਣੇਦਾ ਤੇ ਨਾ ਕਿਸੇ ਨੂੰ ਦੱਸੇਦਾ। ਆਖਰ ਇੱਕ ਦਿਨ ਉਹਨੂੰ ਪਤਾ ਲੱਗਾ ਵੀ 10 ਅਰਬ ਰੁਪਈਆ ਵਿੱਚੋਂ ਇਹ ਘਪਲਾ ਕਰ ਗਿਆ, ਮੇਰਾ ਚੋਰੀ ਕਰ ਗਿਆ। ਉਹਨੇ ਇੱਕ ਮਾਹਿਰ ਆਂਦਾ, ਤਰਜਮਾਨ ਆਪਣਾ ਆਂਦਾ ਵੀ ਜਿਹੜਾ ਇਸ਼ਾਰਿਆਂ ਨਾਲ ਉਹਨੂੰ ਪੁੱਛੇ ਵੀ ਕਿੱਥੇ ਪੈਸੇ ਰੱਖੇ ਨੇ। ਉਹ ਆਇਆ, ਉਹਨੇ ਆਣ ਕੇ ਪੁੱਛਿਆ ਉਸ ਕੈਸ਼ੀਅਰ ਨੂੰ ਵੀ ਤੇਰਾ ਚੋਰ ਹੀ ਤੇਰਾ ਮਾਲਕ ਆਂਦਾ ਪੈਸੇ ਕਿੱਥੇ ਗਏ ਨੇ। ਉਹਨੇ ਅੱਗੋਂ ਜਵਾਬ ਦੇ ਦਿੱਤਾ ਵੀ ਮੈਨੂੰ ਕੋਈ ਸਮਝ ਨਹੀਂ ਆਉਂਦੀ। ਮਾਲਕ ਨੇ ਆਪਣੀ ਡੱਬ 'ਚੋਂ ਪਿਸਟਲ ਕੱਢਿਆ ਤੇ ਟੇਬਲ 'ਤੇ ਰੱਖ ਦਿੱਤਾ। ਆਂਦਾ ਇਹਨੂੰ ਪੁੱਛ ਨਹੀਂ ਤੇ ਮੈਂ ਫਾਇਰ ਮਾਰ ਦਿਆਂਦਾ। ਉਹ ਜਿਹੜਾ ਤਰਜਮਾਨ ਸੀ ਉਹਨੇ ਉਸ ਕੈਸ਼ੀਅਰ ਨੂੰ ਪੁੱਛਿਆ ਵੀ ਤੇਰਾ ਮਾਲਕ ਆਂਦਾ ਵੇ ਮੈਂ ਫਾਇਰ ਮਾਰ ਦਿਆਂ ਤੇ ਦੱਸ ਦੇ ਪੈਸੇ ਕਿੱਥੇ ਨੇ। ਉਹਨੇ ਜਲਦੀ ਨਾਲ ਦੱਸਤਾ ਕਿ ਚੌਧਰੀ ਦਾ ਜਿਹੜਾ ਮਹਾਲੇ ਦੀ ਬੈਕ ਸਾਈਡ ਤੇ ਦੀਵਾਰ ਦੇ ਨਾਲ ਫਲਾਣੀ ਨੁੱਕਰ 'ਚ ਮੈਂ ਪੈਸੇ ਨੱਪੇ ਨੇ, ਉੱਥੋਂ ਜਾ ਕੇ ਕੱਢ ਲਓ। ਜਦੋਂ ਉਹਨੇ ਸਾਰਾ ਦੱਸ ਦਿੱਤਾ, ਜਿਹੜਾ ਤਰਜਮਾਨ ਸੀ ਉਹ ਸਾਰਾ ਸਮਝ ਗਿਆ। ਮਾਲਕ ਆਂਦਾ ਕੀ ਆਂਦਾ? ਉਹਦਾ ਤਰਜਮਾਨ ਸੀ ਉਹਨੇ ਮਾਲਕ ਨੂੰ ਆਖਿਆ ਵੀ ਆਂਦਾ ਮਾਲਕ ਮੇਰਾ ਬੋਝਦਿਲ ਇਹਦੇ 'ਚ ਇੰਨੀ ਹਿੰਮਤ ਹੀ ਨਹੀਂ ਕਿ ਮੈਨੂੰ ਫਾਇਰ ਮਾਰ ਦੇ। ਮਾਲਕ ਗੁੱਸੇ 'ਚ ਆਇਆ, ਉਹਨੇ ਪਿਸਟਲ ਚੁੱਕਿਆ, ਉਹਨੂੰ ਫਾਇਰ ਮਾਰਤਾ, ਉਹ ਮਰ ਗਿਆ। ਉਹ ਮਰ ਗਿਆ, ਕਹਾਣੀ ਤਾਂ ਉੱਥੇ ਮੁੱਕ ਗਈ। ਲੇਕਿਨ ਉੱਥੋਂ ਇਹ ਹਾਸਲ ਹੈ ਕਿ ਜਿਹਨੂੰ ਤੁਸੀਂ ਨਾਲ ਲੈ ਕੇ ਜਾਂਦੇ ਜੇ ਨਾ ਕਿਸੇ ਵੀ ਕੰਮ ਦੇ ਵਿੱਚ, ਭਾਵੇਂ ਕੋਈ ਡੰਗਰ ਲੈਣ ਜਾਂਦੇ ਜੇ, ਕੋਈ ਹੋਰ ਚੀਜ਼ ਗੱਡੀ ਲੈਣ ਜਾਂਦੇ ਜੇ, ਗੱਡੀ ਦੇ ਟਾਇਰ ਹੀ ਪਵਾਉਣ ਜਾਂਦੇ ਜੇ, ਮੈਂ ਵੇਖਿਆ ਬੰਦੇ ਉੱਥੇ ਵੀ ਆਪਣੀ ਦਿਹਾੜੀ ਸਿੱਧੀ ਕਰਦੇ। ਬੰਦੇ ਬੱਕਰੀ ਲੈ ਕੇ ਦਿੰਦੇ ਵਿੱਚੋਂ 1000 ਰੁਪਇਆ ਲੈ ਲੈਂਦੇ। ਅਸੀਂ ਇੱਕ ਦਿਨ ਇੱਕ ਬੰਦਾ ਮੰਡੀ ਲੈ ਗਏ, ਉਹ ਪਤਾ ਲੱਗਾ ਇੱਕ ਲੇਲਾ ਲੈ ਕੇ ਦੇਣ 'ਚ ਅਗਲੇ ਪਾਸੇ 2000 ਰੁਪਇਆ ਲੈ ਗਿਆ। ਉਹਦੀ ਬੜੀ ਬੇਇੱਜ਼ਤੀ ਹੋਈ ਉੱਥੇ ਇਸ ਗੱਲ 'ਚ ਵੀ ਤੂੰ ਸਾਡੇ ਕੋਲੋਂ ਲੈ ਲਾ। ਪਰ ਮੈਂ ਨਾ ਬੰਦਿਆਂ ਦਾ ਅਮਾਨ ਡੋਲਣ ਲੱਗਿਆ, ਕੋਈ ਪਤਾ ਨਹੀਂ ਲੱਗਦਾ। ਹਮੇਸ਼ਾ ਨਾਲ ਲੈ ਕੇ ਜਾਂਦੇ ਜੇ ਨਾ ਜਿਹੜਾ ਬੰਦਾ, ਸੋਚ ਲਿਆ ਕਰੋ ਵੀ ਉਹਦਾ ਜ਼ਮੀਰ ਕਿਵੇਂ ਦਾ, ਕਿਸੇ ਚੰਗੇ ਜ਼ਮੀਰ ਦਾ, ਚੰਗੀ ਨਸਲ ਦਾ। ਨਾਲ ਜਾ ਕੇ ਬੰਦੇ ਮੈਂ ਵੇਖਿਆ ਸੀਮੈਂਟ ਦਾ ਥੈਲਾ ਲੈ ਕੇ ਦਿੰਦੇ, ਵਿੱਚੋਂ 100 ਰੁਪਈਆ ਖਾਂਦੇ ਨੇ।